ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਵਿਸ਼ੇਸ਼ ਬੇਨਤੀ, ਇਹਨੂੰ ਧਿਆਨ ਨਾਲ ਸੁਣਿਓ ਵੀ ਔਰ ਅੱਗੇ ਸ਼ੇਅਰ ਵੀ ਕਰਿਓ। 3 ਦਸੰਬਰ ਦਿਨ ਐਤਵਾਰ ਦੁਪਹਿਰੀ 3 ਵਜੇ ਤੋਂ ਰਾਤ ਨੂੰ 9 ਵਜੇ ਤੱਕ ਇੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ ਅੰਸਲ ਸੁਸ਼ਾਂਤ ਸਿਟੀ ਪਾਣੀਪਤ ਵਿਖੇ। ਖੁੱਲੀ ਗਰਾਊਂਡ ਦੇ ਵਿੱਚ ਇਹ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਔਰ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਿਨਮਰ ਬੇਨਤੀ, ਜੋ ਦਿੱਲੀ ਦੇ ਪ੍ਰੇਮੀ, ਸੋਨੀਪਤ ਦੇ, ਅਲੀਗੜ੍ਹ ਦੇ, ਨੋਇਡਾ, ਗੁੜਗਾਉਂ, ਇੱਧਰ ਕਰਨਾਲ, ਹੋਰ ਜਿੰਨੇ ਵੀ ਇਲਾਕੇ ਨੇ, ਮੈਂ ਕਈਆਂ ਦੇ ਨਾਮ ਵਿਸਰ ਸਕਦਾ, ਪਰ ਪਿਆਰਿਓ ਮੇਰੀ ਬੇਨਤੀ, ਜਿੰਨੇ ਵੀ ਪ੍ਰੇਮੀ ਰੋਜ਼ ਜਿਹੜੇ ਤੁਸੀਂ ਇਹ ਸਮਾਗਮ ਵੇਖਦੇ ਹੋ ਨਾ, 3 ਤੋਂ 4 ਜਾਂ ਰਾਤੀ 10 ਤੋਂ 11, ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ 3 ਤਰੀਕ ਨੂੰ ਵਹੀਰਾਂ ਕੱਤ ਕੇ 50-50, 100-100 ਮੈਂਬਰਾਂ ਨੂੰ ਨਾਲ ਲੈ ਕੇ ਸਾਰੇ ਪਰਿਵਾਰਕ ਮੈਂਬਰਾਂ ਨੇ ਪਾਣੀਪਤ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ ਔਰ ਸਭ ਨੂੰ ਪ੍ਰਤੱਖ ਪਤਾ ਹੈ, ਇਹ ਕਹਿਣ ਦੀ ਮੇਰੇ ਲੋੜ ਹੀ ਨਹੀਂ, ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਦੇ ਪੁੱਠੇ ਕਰਮ ਸਿੱਧੇ ਕਰਦੇ ਨੇ, ਇੱਕ ਦੀਆਂ ਝੋਲੀਆਂ ਨਹੀਂ ਭਰਦੇ, ਇੱਕ ਨੂੰ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਤੁਸੀਂ ਚੁਪਹਿਰਾ ਕੱਟਦੇ ਹੋ, ਬਾਬਾ ਦੀਪ ਸਿੰਘ ਸਾਹਿਬ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ, ਤੁਹਾਡੀ ਗਰੀਬੀ ਨੂੰ, ਤੁਹਾਡੇ ਦਲਿੱਦਰਾਂ ਨੂੰ ਕੱਟਦੇ ਨੇ, ਤੁਹਾਡੇ ਰੋਗਾਂ ਨੂੰ ਕੱਟਦੇ ਨੇ। ਇਹ ਮੇਰੀ ਬੇਨਤੀ ਪਿਆਰਿਓ, 50-50, 100-100 ਨੂੰ ਨਾਲ ਲੈ ਕੇ 3 ਦਸੰਬਰ ਐਤਵਾਰ ਤਕਰੀਬਨ ਦੁਪਹਿਰੀ 2 ਵਜੇ ਤੱਕ ਸਾਰੀਆਂ ਸੰਗਤਾਂ ਨੇ ਪਹੁੰਚ ਜਾਣਾ। 3 ਤੋਂ ਲੈ ਕੇ ਰਾਤੀ 9 ਵਜੇ ਤੱਕ ਅਸੀਂ ਚੁਪਹਿਰਾ ਜਪ ਤਪ ਸਮਾਗਮ, ਜਿਹਦੇ ਵਿੱਚ ਉਸੇ ਤਰ੍ਹਾਂ 5 ਪਾਠ ਜਪਜੀ ਸਾਹਿਬ ਜੀ ਦੇ, 2 ਪਾਠ ਚੌਪਈ ਸਾਹਿਬ ਜੀ ਦੇ, ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਹੋਏਗਾ, ਕਥਾ ਕੀਰਤਨ ਹੋਏਗਾ। ਔਰ ਵੇਖਿਓ, ਤੁਸੀਂ ਪਿਆਰ ਦੇ ਨਾਲ ਆ ਕੇ ਜਦੋਂ ਹਾਜ਼ਰੀਆਂ ਭਰੋਗੇ ਨਾ, ਖਾਲੀ ਇੱਥੋਂ ਕਿਸੇ ਨੂੰ ਵੀ ਖੰਡੇ ਵਾਲੇ ਬਾਪੂ ਨੇ ਨਹੀਂ ਜੇ ਮੋੜਨਾ। ਇਹ ਮੇਰੀ ਬੇਨਤੀ, ਇਹ 3 ਤਰੀਕ ਨੂੰ ਤੁਸੀਂ ਸਾਰੀਆਂ ਸੰਗਤਾਂ ਨੇ ਜੋ ਪਾਣੀਪਤ ਅੰਸਲ ਸੁਸ਼ਾਂਤ ਸਿਟੀ ਉਸ ਜਗ੍ਹਾ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ। ਵਧੇਰੇ ਜਾਣਕਾਰੀ ਦੇ ਲਈ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਪੂਰੀ ਡਿਟੇਲ ਹੋਰ ਲੈ ਸਕਦੇ ਹੋ। ਔਰ ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ ਸਾਡੇ Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, 3 ਦਸੰਬਰ ਨੂੰ ਵਹੀਰਾਂ ਕੱਤ ਕੇ 50-50, 100-100 ਨੂੰ ਆਪਣੇ ਦਸਵੰਧ ਵਿੱਚੋਂ ਭਾਵੇਂ ਗੱਡੀਆਂ ਕਰ ਲਿਓ, ਸਾਰਿਆਂ ਨੂੰ ਨਾਲ ਲੈ ਕੇ ਪਾਣੀਪਤ ਵਿਖੇ ਦਰਸ਼ਨ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਇਸ ਅਸਥਾਨ ਦੇ ਉੱਤੇ ਖੁੱਲੇ ਪੰਡਾਲ ਦੇ ਵਿੱਚ ਇਕੱਤਰਿਤ ਹੋਇਆ ਔਰ ਹੋ ਰਿਹਾ। ਇਸ ਸਮੇਂ ਬੇਅੰਤ ਪਰਿਵਾਰਕ ਮੈਂਬਰ ਜਿੱਥੇ ਗੁਰੂ ਪਿਤਾ ਜੀ ਦੀ ਗੋਦ ਵਿੱਚ ਜੁੜ ਰਹੇ ਨੇ, ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜੇ ਨੇ, ਜੁੜ ਰਹੇ ਨੇ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਰ ਜਿਨ੍ਹਾਂ ਕੋਲ YouTube ਦਾ ਲਿੰਕ ਪਹੁੰਚ ਚੁੱਕਿਆ ਜਾਂ ਜਿਹੜੇ YouTube ਦੇ ਮਾਧਿਅਮ ਰਾਹੀਂ ਜੁੜ ਚੁੱਕੇ ਹੋ, 50-50, 100-100 ਪ੍ਰੇਮੀਆਂ ਨੂੰ ਇਹ ਲਿੰਕ ਹੋਰ ਸ਼ੇਅਰ ਕਰੋ। ਅੱਗੇ ਤੋਂ ਅੱਗੇ ਇਹ ਲਿੰਕ ਭੇਜੋ ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਦੇ ਵਿੱਚ ਜੁੜ ਸਕਣ। ਆਓ ਬੜੇ ਪਿਆਰ ਵਿੱਚ, ਭਾਵਨਾ ਉਹੋ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਬਾਪੂ ਚੌਕੜਾ ਮਾਰ ਕੇ ਬੈਠੇ ਨੇ। ਆਓ ਕੁਝ ਕਮੈਂਟ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੁੜੀਏ, ਜਿੱਥੇ ਗੁਰੂ ਰਾਮਦਾਸ ਜੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਬਿਰਾਜਮਾਨ, ਚਰਨਾਂ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ ਨੇ। ਆਓ ਬੜੇ ਪਿਆਰ ਦੇ ਵਿੱਚ ਸਾਰੀ ਸੰਗਤ ਹਾਜ਼ਰੀਆਂ ਲਾਇਓ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੁੜ ਜਾਓ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ 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 ਜੀ ਬਾਬਾ ਦੀਪ ਸਿੰਘ 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 ਜੀ ਜੁੜ ਜਾਓ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ
करता पुरख निरभउ निर्वैर, अकाल मूरत अजूनी सैभं, गुर प्रसाद जप। आद सच जुगाद सच, है भी सच, नानक होसी भी सच। एक ओंकार सतनाम, करता पुरख निरभउ निर्वैर, अकाल मूरत अजूनी सैभं, गुर प्रसाद जप। आद सच जुगाद सच, है भी सच, नानक होसी भी सच। एक ओंकार सतनाम, करता पुरख निरभउ निर्वैर, अकाल मूरत अजूनी सैभं, गुर प्रसाद जप। आद सच जुगाद सच, है भी सच, नानक होसी भी सच। एक ओंकार सतनाम, करता पुरख निरभउ निर्वैर, अकाल मूरत अजूनी सैभं, गुर प्रसाद जप। आद सच जुगाद सच, है भी सच, नानक होसी भी सच। एक ओंकार सतनाम, करता पुरख निरभउ निर्वैर, अकाल मूरत अजूनी सैभं, गुर प्रसाद जप। आद सच जुगाद सच, है भी सच, नानक होसी भी सच। धन गुरु रामदास जी मैं तेरा, धन गुरु रामदास जी मैं तेरा। धन गुरु रामदास जी मैं तेरा, धन गुरु रामदास जी मैं तेरा। मैं तेरा मैं तेरा मैं तेरा, तू मेरा। 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 धन बाबा दीप सिंह जी मैं तेरा, धन बाबा दीप सिंह जी मैं तेरा। धन बाबा दीप सिंह जी मैं तेरा। धन बाबा दीप सिंह जी मैं तेरा। मैं तेरा मैं तेरा मैं तेरा, तू मेरा। मैं तेरा मैं तेरा मैं तेरा, तू मेरा। मैं तेरा मैं तेरा मैं तेरा, तू मेरा। मैं तेरा मैं तेरा मैं तेरा, तू सारी मेरा। संगत बोलो, धन गुरु रामदास जी मैं तेरा। धन गुरु रामदास जी मैं तेरा। वाਹਿਗੁਰੂ ਵਾਹਿਗੁਰੂ 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 ਵਾਹਿਗੁਰੂ। ਸਾਰੇ ਵਾਹਿਗੁਰੂ 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 ਵਾਹਿਗੁਰੂ। ਸਾਰੀ ਸੰਗਤ ਹਾਜ਼ਰੀ ਲਾਓ ਪਿਆਰਿਓ। ਵਾਹਿਗੁਰੂ 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 ਵਾਹਿਗੁਰੂ। ਜੋ ਮਗਰ
ਮਗਰ ਤੱਕ ਬੈਠੇ ਸਾਰੇ ਜਪੋ ਸਾਰੇ ਵਾਹਿਗੁਰੂ 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 ਤੁਹਾਡੀ ਆਵਾਜ਼ ਵਾਹਿਗੁਰੂ 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 ਸੰਗਤ ਦੀ ਆਵਾਜ਼ ਆਵੇ ਵਾਹਿਗੁਰੂ 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 ਹੋਰ ਉੱਚੀ ਵਾਹਿਗੁਰੂ ਵਾਹਿਗੁਰੂ ਹੋਰ ਉੱਚੀ ਵਾਹਿਗੁਰੂ ਸੰਗਤ ਦੀ ਆਵਾਜ਼ ਵਾਹਿਗੁਰੂ 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 ਜੋ ਮਗਰ ਬੈਠੇ ਸਾਰੇ ਵਾਹਿਗੁਰੂ ਵਾਹਿਗੁਰੂ ਹੋਰ ਜ਼ੋਰ ਲਾਓ ਵਾਹਿਗੁਰੂ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਧੰਨ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਤਿ ਸ੍ਰੀ ਅਕਾਲ। ਵਾਹ। ਸਤਿ ਸ੍ਰੀ ਅਕਾਲ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਦੋ ਕੁ ਬੇਨਤੀਆਂ ਆਪਾਂ ਕਰਨੀਆਂ ਨੇ, ਉਸ ਤੋਂ ਬਾਅਦ ਆਪਾਂ ਸ਼ਬਦ ਪੜਾਂਗੇ।
ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਵਸਤਰਾਂ ਦਾ ਤਿਆਗ ਕਰ ਦੇਣਾ, ਕੱਪੜਿਆਂ ਦਾ ਤਿਆਗ ਕਰ ਦੇਣਾ ਪਿਆਰਿਓ, ਇਹ ਸਾਧਨਾ ਨਹੀਂ। ਕਈ ਤੁਸੀਂ ਮਹਾਂਪੁਰਸ਼ ਵੇਖੇ ਹੋਣਗੇ, ਕੱਪੜਿਆਂ ਦਾ ਤਿਆਗ ਕੀਤਾ ਹੁੰਦਾ ਉਹਨਾਂ ਨੇ। ਚਲੋ, ਹਰੇਕ ਧਰਮ ਮੁਤਾਬਕ ਜੋ ਜੋ ਉਹਨਾਂ ਨੇ ਅਸੂਲ ਬਣਾਏ, ਕਾਨੂੰਨ ਬਣਾਏ, ਬਹੁਤ ਨਮਸਕਾਰ ਹੈ, ਬਹੁਤ ਨਮਸਕਾਰ। ਪਰ ਗੱਲ ਸੁਣਿਓ ਧਿਆਨ ਨਾਲ ਜਿਹੜੀ ਮੈਂ ਕਰਨ ਲੱਗਾ। ਵਸਤਰਾਂ ਦਾ ਤਿਆਗ ਕਰਨਾ ਸਾਧਨਾ ਨਹੀਂ, ਪਰ ਕਿਸੇ ਵਸਤਰਹੀਨ ਨੂੰ ਤੂੰ ਕੋਈ ਵਸਤਰ ਦਾਨ ਕਰ ਦਿੱਤਾ ਹੈ ਨਾ, ਇਹ ਸਾਧਨਾ ਜ਼ਰੂਰ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੰਨ ਲਓ ਕੋਈ ਲੋੜਵੰਦ ਬੱਚਾ ਹੈ, ਹੁਣ ਠੰਡ ਦੇ ਦਿਨ ਸ਼ੁਰੂ ਹੋ ਚੁੱਕੇ ਨੇ, ਅੱਤ ਦਾ ਗਰੀਬ ਪਰਿਵਾਰ ਹੈ, ਲੈਣ ਨੂੰ ਉੱਪਰ ਕੋਈ ਗਰਮ ਕੱਪੜਾ ਹੈ ਨਹੀਂ, ਗਰਮ ਰਜਾਈ, ਕੋਈ ਕੰਬਲ ਦਾ ਪ੍ਰਬੰਧ ਹੈ ਨਹੀਂ, ਪਾਉਣ ਨੂੰ ਗਰਮ ਕੱਪੜੇ ਨਹੀਂ। ਤੂੰ ਆਪਣੇ ਦਸਵੰਧ ਵਿੱਚੋਂ ਉਹਨੂੰ ਸਵੈਟਰ ਖਰੀਦ ਕੇ ਦੇ ਦਿੱਤਾ, ਰਜਾਈ ਖਰੀਦ ਕੇ ਦੇ ਦਿੱਤੀ, ਕੰਬਲ ਖਰੀਦ ਕੇ ਦੇ ਦਿੱਤਾ, ਜਾਂ ਜਿਹੜਾ ਵਸਤਰਹੀਨ ਸੀ, ਜਿਹੜਾ ਠੰਡ ਦੇ ਵਿੱਚ ਠਰੂ ਠਰੂ ਕਰਦਾ ਹੈ, ਜਦੋਂ ਤੂੰ ਆਪਣੇ ਦਸਵੰਧ ਵਿੱਚੋਂ ਉਹਨੂੰ ਵਸਤਰ ਲੈ ਕੇ ਦੇ ਦਿੱਤੇ, ਮਹਾਰਾਜ ਕਹਿੰਦੇ ਇਹ ਤੇਰੀ ਸਾਧਨਾ ਬਣ ਗਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਤੇਰਾ ਪੁੰਨ ਬਣ ਗਿਆ, ਪੁੰਨ ਪੁੰਨ ਪੁੰਨ। ਮੈਂ ਜਿਹੜੀ ਗੱਲ ਕਰਨ ਲੱਗਾ ਉਹਨੂੰ ਧਿਆਨ ਨਾਲ ਪਕੜਿਓ। ਵਸਤਰਾਂ ਦਾ ਤਿਆਗ ਕਰਨਾ ਸਾਧਨਾ ਨਹੀਂ। ਹਾਂ, ਕਿਸੇ ਵਸਤਰਹੀਨ ਨੂੰ ਤੂੰ ਆਪਣੇ ਵਸਤਰ ਦਿੱਤੇ ਨੇ, ਆਪਣੇ ਕੋਲੋਂ ਵਸਤਰ ਲਿਆ ਕੇ ਦਿੱਤੇ, ਉਹਦਾ ਤਨ ਕੱਜ ਦਿੱਤਾ, ਉਹ ਤੇਰੀ ਸਾਧਨਾ ਬਣ ਗਈ। ਭੋਜਨ ਦਾ ਤਿਆਗ ਕਰਨਾ ਸਾਧਨਾ ਨਹੀਂ ਹੁੰਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਭੋਜਨ ਦਾ ਤਿਆਗ ਕਰਨਾ ਸਾਧਨਾ ਨਹੀਂ। ਹਾਂ, ਕੋਈ ਭੁੱਖਾ ਹੈ, ਤੂੰ ਆਪਣੇ ਦਸਵੰਧ ਵਿੱਚੋਂ ਉਹਨੂੰ ਭੋਜਨ ਕਰਵਾ ਦਿੱਤਾ, ਇਹ ਤੇਰੀ ਸਾਧਨਾ ਜ਼ਰੂਰ ਬਣ ਗਈ ਹੈ ਜੀ। ਮਹਾਰਾਜ ਨੇ ਸਾਨੂੰ ਆਹ ਸਿਖਾਈਆਂ ਨੇ ਚੀਜ਼ਾਂ। ਇਹ ਨਹੀਂ ਕਿ ਤੂੰ ਕਈ ਕਈ ਦਿਨ ਭੁੱਖੇ ਰਹਿ ਜੀ, ਮੈਂ ਤੇ ਸਾਧਨਾ ਪਿਆ ਕਰਦਾ, ਮੈਂ ਤੇ ਕੁਝ ਖਾਣਾ ਹੀ ਨਹੀਂ। ਨਹੀਂ, ਉਹ ਸਾਧਨਾ ਨਹੀਂ। ਮਹਾਰਾਜ ਨੇ ਸਾਨੂੰ ਆਹ ਨਹੀਂ ਸਿਖਾਇਆ। ਖਾਣਾ ਛੱਡਣਾ ਵੀ ਨਹੀਂ ਤੇ ਬਹੁਤਾ ਵੀ ਨਹੀਂ ਖਾਣਾ ਹੈ ਜੀ। ਗੁਰਮੁਖ ਥੋੜਾ ਸਮੇਂ ਥੋੜਾ ਹੀ ਖਾਵੇ, ਥੋੜਾ ਖਾਣਾ ਜ਼ਰੂਰ ਹੈ ਸਰੀਰ ਨੂੰ ਚਲਾਉਣ ਵਾਸਤੇ। ਬਾਬਾ ਆਨੰਦ ਸਿੰਘ ਸਾਹਿਬ ਦਾ ਜੀਵਨ ਪੜੋ। ਬਾਬਾ ਆਨੰਦ ਸਿੰਘ ਜੀ 24 ਘੰਟਿਆਂ ਦੇ ਵਿੱਚ ਇੱਕ ਪ੍ਰਸ਼ਾਦਾ ਛਕਦੇ ਸੀ, ਇੱਕ। ਤੇ ਕਈ ਵਾਰੀ ਲਾਰਡ 'ਚ ਆ ਕੇ ਇਹਨੇ ਬਚਨ ਕਰਨੇ, ਕਹਿੰਦੇ ਜੇ ਇੱਕ ਪ੍ਰਸ਼ਾਦਾ ਇਹ ਵੀ ਅਸੀਂ ਨਾ ਛਕੀਏ ਤਾਂ ਵੀ ਸਰਦਾ ਹੈ, ਪਰ ਤਾਂ ਕਰਕੇ ਛਕਦੇ ਆ ਕਿ ਮਹਾਰਾਜ ਨੇ ਬਾਣੀ ਦੇ ਵਿੱਚ ਇਹ ਬਚਨ ਕੀਤੇ, ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਕਹਿੰਦੇ ਤਾਂ ਫਿਰ ਖਾਣਾ ਪੈਂਦਾ। ਗੁਰਸਿੱਖ ਨੇ ਖਾਣਾ ਛੱਡਣਾ ਵੀ ਨਹੀਂ, ਬਹੁਤਾ ਵੀ ਨਹੀਂ ਖਾਣਾ ਜੀ। ਵਿਚਾਲਾ ਮਾਰਗ ਦਿੱਤਾ ਸਤਿਗੁਰਾਂ ਨੇ ਸਾਨੂੰ। ਮੈਂ ਜਿਹੜੀ ਗੱਲ ਕਰ ਰਿਹਾ ਪਿਆਰਿਓ, ਭੋਜਨ ਦਾ ਤਿਆਗ ਕਰਨਾ ਵੀ ਸਾਧਨਾ ਨਹੀਂ। ਹਾਂ, ਕਿਸੇ ਭੁੱਖੇ ਨੂੰ ਤੂੰ ਭੋਜਨ ਕਰਵਾ ਦਿੱਤਾ, ਉਹ ਤੇਰੀ ਸਾਧਨਾ ਜ਼ਰੂਰ ਬਣ ਗਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸਲ ਦੇ ਵਿੱਚ ਸਾਧਨਾ ਪਤਾ ਕੀ ਹੈ? ਆਪਣੇ ਸਵਾਰਥ ਤੋਂ ਉੱਚਾ ਉੱਠ ਕੇ ਸਮਾਜ ਦੇ ਲਈ, ਮਨੁੱਖਤਾ ਦੀ ਭਲਾਈ ਦੇ ਲਈ, ਮਾਨਵਤਾ ਦੇ ਲਈ ਕੁਝ ਕਰਨਾ। ਇਹ ਅਸਲੀਅਤ ਦੇ ਵਿੱਚ ਸਾਧਨਾ ਹੈ। ਫਿਰ ਮੈਂ ਦੁਹਰਾ ਰਿਹਾ, ਆਪਣੇ ਸਵਾਰਥ ਤੋਂ ਉੱਚੇ ਉੱਠ ਕੇ, ਉੱਚੇ ਉੱਠ ਕੇ। ਹੁਣ ਕਈਆਂ ਨੇ ਮੰਨ ਲਓ ਹਸਪੀਟਲ ਖੋਲੇ ਨੇ, ਅਸੀਂ ਵੀ ਖੋਲੇ ਆ, ਕਈ ਮਹਾਂਪੁਰਸ਼ਾਂ ਨੇ ਖੋਲੇ ਨੇ। ਵੇਖਾ ਵੇਖੀ ਕੋਈ ਖੋਲੇ ਜੀ, ਅਸੀਂ ਹਸਪੀਟਲ ਖੋਲਣਾ ਹੈ, ਉਹਦੇ ਵਿੱਚ ਦੂਜਿਆਂ ਦੀ ਭਲਾਈ ਦਾ ਮਨੋਰਥ ਘੱਟ ਹੋਵੇ, ਆਪਣਾ ਸਵਾਰਥ ਜ਼ਿਆਦਾ ਹੋਵੇ। ਪਰ ਕਹਿੰਦੇ ਤਾਂ ਗੱਲ ਨਹੀਂ ਬਣਨੀ, ਤਾਂ ਨਹੀਂ ਬਣਨੀ ਗੱਲ। ਗੱਲ ਤੇ ਉਦੋਂ ਬਣੇਗੀ ਜਦੋਂ ਤੂੰ ਆਪਣੇ ਨਿੱਜੀ ਲਾਲਚ ਦਾ ਤਿਆਗ ਕਰਕੇ ਕੇਵਲ ਤੇ ਕੇਵਲ ਮਨੁੱਖਤਾ ਦੀ ਭਲਾਈ ਨੂੰ ਉੱਪਰ ਰੱਖੇਗਾ। ਪਰ ਕਹਿਣਗੇ ਹਾਂ ਹੁਣ ਤੇਰੀ ਕੀਤੀ ਸੇਵਾ ਟਿਕਾਣੇ ਲੱਗ ਰਹੀ ਹੈ। ਦੋ ਤਰ੍ਹਾਂ ਦਾ ਉਪਕਾਰ ਹੁੰਦਾ, ਪਰ ਉਪਕਾਰ ਦੋ ਤਰ੍ਹਾਂ ਦਾ। ਇੱਕ ਹੁੰਦਾ ਸਵਾਰਥੀ ਪਰ ਉਪਕਾਰ, ਇੱਕ ਹੁੰਦਾ ਖੁਸ਼ਬੋਈ ਪਰ ਉਪਕਾਰ।
ਸਵਾਰਥੀ ਪਰਉਪਕਾਰ ਪਤਾ ਕੀ? ਮੰਨ ਲਓ ਤੁਸੀਂ ਕਿਸੇ ਦੀ ਹੈਲਪ ਕੀਤੀ, ਐਗਜ਼ਾਮਪਲ ਦੇ ਰਹੇ ਹਾਂ, ਮੰਨ ਲਓ ਤੁਸੀਂ ਕਿਸੇ ਨੂੰ ਲੋਨ ਦਿਵਾਉਣ ਵਿੱਚ ਮਦਦ ਕਰ ਦਿੱਤੀ, ਬੈਂਕ ਦੇ ਵਿੱਚ ਗਰੰਟੀ ਪਾਤੀ ਵੀ ਮੇਰੀ ਗਰੰਟੀ ਇਹਨੂੰ 20 ਲੱਖ ਦਾ ਲੋਨ ਦੇ ਦੇ, 10 ਲੱਖ ਦਾ ਲੋਨ ਦੇ ਦੇ, ਗਰੰਟੀ ਪਾਤੀ, 5 ਲੱਖ ਦਾ ਲੋਨ ਦੇ ਦੇ, ਗਰੰਟੀ ਪਾਤੀ, ਕੰਮ ਸਵਾਰਿਆ। ਪਰ ਤੁਸੀਂ ਉਸ ਵੇਲੇ ਸਵਾਰਥੀ ਪਰਉਪਕਾਰ ਕੀਤਾ ਕਿ ਇਸ ਵੇਲੇ ਮੈਂ ਇਹਦੀ ਮਦਦ ਕੀਤੀ ਏ, ਪਰ ਸਮਾਂ ਆਉਣ ਤੇ ਇਹਨੂੰ ਮੈਂ ਯੂਜ਼ ਕਰਨਾ ਹੀ ਕਰਨਾ। ਇਹ ਸਵਾਰਥੀ ਪਰਉਪਕਾਰ ਹੈ, ਇਹ ਕਦੀ ਵੀ ਨਹੀਂ ਕਰਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਕਿ ਹੈਲਪ ਕਰਨ ਦੇ ਪਿੱਛੇ ਆਪਣਾ ਸਵਾਰਥ ਹੈ, ਮੈਂ ਇਸ ਵੇਲੇ ਇਹਦੀ ਮਦਦ ਕਰ ਰਿਹਾ, ਕੱਲ ਨੂੰ ਇਹਨੂੰ ਵੀ ਮੈਂ ਯੂਜ਼ ਕਰਨਾ। ਇਹ ਸਵਾਰਥੀ ਪਰਉਪਕਾਰ। ਇੱਕ ਹੁੰਦਾ ਖੁਸ਼ਬੋਈ ਪਰਉਪਕਾਰ। ਹੁਣ ਤੁਸੀਂ ਪਰਫਿਊਮ ਦੀ ਸ਼ੀਸ਼ੀ ਲੈ ਲਓ, ਪਰਫਿਊਮ ਨੂੰ ਹੁਣੇ ਸਪਰੇਅ ਕਰ ਦਿਓ ਸਭ ਪਾਸੇ, ਖੁਸ਼ਬੂ ਤੇ ਸਭ ਨੂੰ ਆਏਗੀ, ਪਰ ਉਹ ਪਰਫਿਊਮ, ਉਹ ਸੈਂਟ ਕਦੀ ਵੀ ਜਗ੍ਹਾ ਨਹੀਂ ਘੇਰੇਗਾ। ਇਹ ਹੈ ਖੁਸ਼ਬੋਈ ਪਰਉਪਕਾਰ। ਇੱਕ ਹੱਥ ਨੇ ਮਦਦ ਕੀਤੀ ਤੇ ਦੂਜੇ ਨੂੰ ਪਤਾ ਵੀ ਨਾ ਲੱਗਣ ਦਿੱਤਾ। ਹੈ ਜੀ, ਆਹ ਕਰਿਓ। ਆਪਣੇ ਸਵਾਰਥ ਤੋਂ ਉੱਚੇ ਉੱਠ ਕੇ ਸਮਾਜ ਦੇ ਲਈ, ਮਨੁੱਖਤਾ ਦੀ ਭਲਾਈ ਦੇ ਲਈ, ਮਾਨਵਤਾ ਦੇ ਲਈ ਕੁਝ ਕਰਨਾ, ਇਹ ਹੁੰਦੀ ਅਸਲੀ ਸਾਧਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਪਰ ਸਾਡੇ ਵਿੱਚ ਕਮੀ ਪਤਾ ਕਿੱਥੇ ਆ ਗਈ? ਅਸੀਂ ਪਿਆਰਿਓ ਧਰਮ ਨੂੰ ਜੀਣ ਦੀ ਜਗ੍ਹਾ ਤੇ ਨਾ ਧਰਮ ਦੀ ਖੋਜ ਵਿੱਚ ਲੱਗ ਗਏ। ਧਰਮ ਨੂੰ ਜੀਣ ਦੀ ਜਗ੍ਹਾ ਤੇ ਧਰਮ ਨੂੰ ਜਿਉਣਾ ਹੈ, ਜਿਉਣਾ ਹੈ। ਧਰਮ ਸੁਣਨ ਦਾ ਵਿਸ਼ਾ ਨਹੀਂ, ਸੁਣਨ ਦਾ ਨਹੀਂ। ਅਸੀਂ ਸੁਣਦੇ ਆ ਬਸ ਗੱਲਾਂ, ਤੇ ਸੱਚੀ ਗੱਲ ਏ ਇੱਕ ਕੰਨੋਂ ਸੁਣਦੇ ਆ, ਦੂਜੇ ਕੰਨੋਂ ਕੱਢ ਵੀ ਦਿੰਦੇ ਆ। ਧਰਮ ਸੁਣਨ ਦਾ ਵਿਸ਼ਾ ਨਹੀਂ, ਧਰਮ ਪਿਆਰਿਓ ਕਮਾਉਣ ਦਾ ਵਿਸ਼ਾ ਹੈ। ਧਰਮ ਜਿਉਣ ਦਾ ਵਿਸ਼ਾ, ਜਿਉਣ ਦਾ। ਜੋ ਤੂੰ ਸੁਣਦਾ ਹੈ, ਜੋ ਤੂੰ ਪੜ੍ਹਦਾ ਹੈ, ਉਹਨੂੰ ਜੀ, ਉਹਨੂੰ ਆਪਣੇ ਜੀਵਨ 'ਚ ਲਿਆ, ਤਾਂ ਗੱਲ ਬਣੇਗੀ। ਗੁਰੂ ਰਾਮਦਾਸ ਕਹਿਣਗੇ ਸੱਚਮੁੱਚ ਇਹਨੂੰ ਮੇਰਾ ਹੁਣ ਗੁਰਪੁਰਬ ਮਨਾਉਣਾ ਆ ਗਿਆ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧਰਮ ਦਾ ਮਤਲਬ ਉੱਚਾ ਆਚਰਣ। ਧਰਮ ਦਾ ਮਤਲਬ ਪਿਆਰਿਓ ਚਰਚਾ ਨਹੀਂ, ਆਪਣੇ ਆਚਰਣ ਨੂੰ ਉੱਚਾ ਚੱਕਣਾ। ਪਰ ਅਸੀਂ ਉਲਟਾ ਕੰਮ ਕੀਤਾ, ਉਲਟਾ ਕੰਮ। ਅਸੀਂ ਧਰਮ ਨੂੰ ਚਰਚਾ ਦਾ ਵਿਸ਼ਾ ਬਣਾ ਲਿਆ। ਜਿਹੜਾ ਜਿੰਨੀ ਵੱਡੀ ਚਰਚਾ ਕਰਦਾ, ਅਸੀਂ ਕਹਿੰਦੇ ਇਹ ਓਨਾ ਹੀ ਵੱਡਾ ਵਿਦਵਾਨ ਬਣ ਗਿਆ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਏਦਾਂ ਨਹੀਂ ਗੱਜ ਕੇ ਬੋਲੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੰਗਤ ਦੀ ਆਵਾਜ਼ ਆਵੇ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਵਾਹ, ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਚਰਚਾ ਦਾ ਵਿਸ਼ਾ ਨਾ ਬਣਾਓ ਧਰਮ ਨੂੰ। ਧਰਮ ਨੂੰ ਆਪਣੇ ਜੀਵਨ ਵਿੱਚ ਢਾਲੀਏ, ਆਚਰਣ ਬਣਾਈਏ, ਆਚਰਣ। ਹਾਂਜੀ, ਮੈਂ ਇੱਕ ਦਿਨ ਇੱਕ ਗੁਰਮੁਖ ਪਿਆਰੇ ਦਾ ਬਚਨ ਸੁਣ ਰਿਹਾ ਸਾਂ, ਮੈਂ ਬੜਾ ਹੈਰਾਨ ਹੋਇਆ। ਕਹਿੰਦੇ ਧਰਮ ਨੂੰ ਇੰਨਾ ਚਰਚਾ ਦਾ ਵਿਸ਼ਾ ਬਣਾ ਲਿਆ ਅੱਜ ਅਸੀਂ ਕਿ ਜਿੰਨੀ ਚਰਚਾ ਕਰਦਾ, ਜਿੰਨੀ ਬਹਿਸ ਕਰਦਾ ਸੀ, ਕਹਿੰਦੇ ਉਨਾ ਵੱਡਾ ਵਿਦਵਾਨ ਬਣ ਗਿਆ। ਕਹਿੰਦੇ ਇੱਕ ਸੀ ਸਿੱਧਾ ਸਾਦਾ ਭੋਲਾ ਭਾਲਾ ਇੱਕ ਪਿੰਡ ਦੇ ਵਿੱਚ ਬੰਦਾ, ਜਿਹੜਾ ਹਰ ਵੇਲੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਕਹਿੰਦੇ ਜਿੱਧਰੋਂ ਵੀ ਉਹਨੇ ਲੰਘਣਾ, ਲੋਕਾਂ ਨੇ ਕਹਿਣਾ ਵੇਖੋ ਸ਼ਦਾਈ ਜਾ ਰਿਹਾ, ਪਾਗਲ ਜਾ ਰਿਹਾ। ਹੈ ਜੀ, ਉਹ ਭੋਲੇ ਬੰਦੇ ਨੂੰ ਜਿਹੜਾ ਜੁੜਿਆ ਪਿਆ, ਉਹਨੂੰ ਇਦਾਂ ਟਿਕਚਰਾਂ ਕਰਨੀਆਂ। ਉਹ ਵਿਚਾਰਾ ਅੰਦਰ ਥੋੜਾ ਜਿਹਾ ਪਰੇਸ਼ਾਨ ਹੋਇਆ। ਕਹਿੰਦਾ ਮੈਂ ਅੱਜ ਤੱਕ ਕਿਸੇ ਦਾ ਬੁਰਾ ਨਹੀਂ ਕੀਤਾ, ਕਿਸੇ ਦਾ ਕੁਝ ਵਿਗਾੜਿਆ ਨਹੀਂ। ਜਿੱਧਰੋਂ ਲੰਘਦਾ ਲੋਕ ਸ਼ਦਾਈ ਕਹਿੰਦੇ, ਕਮਲਾ ਕਹਿੰਦੇ, ਪਾਗਲ ਕਹਿੰਦੇ ਮੈਨੂੰ। ਸੁਣਿਓ, ਤੇ ਇੱਕ ਦੋ ਗੁਰਮੁਖਾਂ ਨੂੰ ਕਹਿੰਦਾ ਜੀ ਕਰਾਂ ਕੀ, ਕਰਾਂ ਕੀ? ਤੇ ਉਹ ਗੁਰਮੁਖਾਂ ਨੇ ਇੱਕ ਜੁਗਤ ਦੱਸਤੀ, ਜੁਗਤ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਇੱਕ ਸਮਝਾਉਣ ਦੇ ਲਈ ਗੁਰਮੁਖਾਂ ਨੇ ਜੁਗਤ ਦੱਸੀ, ਸਮਝਾਉਣ ਲਈ। ਅਸਲੀਅਤ ਵਿੱਚ ਉਹਨੂੰ ਇਦਾਂ ਬਣਾਉਣਾ ਨਹੀਂ ਚਾਹੁੰਦੇ, ਇੱਕ ਸਮਝਾਉਣ ਲਈ ਇੱਕ ਜੁਗਤ ਜੀ ਦੱਸਦੀ। ਪਤਾ ਕੀ ਕਹਿੰਦੇ? ਤੂੰ ਇਉਂ ਕਰ, ਜੇ ਚਾਹੁੰਦਾ ਹੈ ਨਾ ਪਿੰਡ ਦੇ ਵਿੱਚ ਤੇਰਾ ਨਾਮ ਬਣੇ, ਲੋਕ ਤੈਨੂੰ ਕਮਲਾ ਇਹ ਸ਼ਦਾਈ ਕਹਿਣਾ ਬੰਦ ਕਰ ਦੇਣ, ਤੂੰ ਇਉਂ ਕਰ, ਇਹਨਾਂ ਦੀ ਜਿਹੜੀ ਵੀ ਗੱਲ ਉਹਨੂੰ ਕੱਟ ਕਰਨਾ ਸ਼ੁਰੂ ਕਰ ਦੇ, ਕੱਟ ਕਰਨਾ। ਕਹਿੰਦਾ ਬਿਲਕੁਲ ਠੀਕ ਹੈ। ਹੋਇਆ ਕਿ ਅਗਲੇ ਦਿਨ 3-4 ਜਾਣੇ ਬੈਠੇ ਬਜ਼ੁਰਗ ਕਹਿੰਦੇ ਵੇਖੋ ਆ ਸੂਰਜ ਸਰਦੀਆਂ ਦੇ ਵਿੱਚ ਚੜਿਆ, ਅਸੀਂ ਧੁੱਪੇ ਬੈਠੇ ਆ, ਕਿੰਨਾ ਸੋਹਣਾ ਨਿੱਘ ਆ ਰਿਹਾ।
ਤੇ ਉਹ ਪਤਾ ਕੀ ਕਹਿੰਦਾ, ਕਹਿਣ ਲੱਗਾ ਨਿੱਘ ਕਾਹਦਾ ਦੇ ਰਿਹਾ, ਸੂਰਜ ਦੇ ਕੋਲ ਜਾ ਕੇ ਤਾਂ ਵੇਖੋ ਇਹ ਤੇ ਸਾੜ ਕੇ ਸਵਾਹ ਕਰ ਦਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਉਹਨੇ ਗੱਲ ਕੱਟਤੀ, ਗੱਲ ਕੱਟਤੀ। ਤੇ ਉਹ ਜਿਹੜੇ 4-5 ਜਾਣੇ ਬੈਠੇ ਕਹਿੰਦੇ ਵਾਹ, ਇਹਨੂੰ ਵੇਖੋ ਕਿੰਨੀ ਨੌਲੇਜ ਏ ਸੂਰਜ ਦੇ ਬਾਰੇ, ਇਹਨੂੰ ਵਿਗਿਆਨ ਦਾ ਵੀ ਪਤਾ। ਕਹਿੰਦੇ ਚੱਲ ਸੂਰਜ ਦੀ ਗੱਲ ਛੱਡਦੇ ਆ, ਚੰਦਰਮਾ ਕਿੰਨੀ ਸੀਤਲਤਾ ਹੀ ਦਿੰਦਾ, ਚੰਦਰਮਾ ਕਿੰਨੀ ਸੀਤਲਤਾ ਹੀ ਦਿੰਦਾ। ਤੇ ਅੱਗੋਂ ਪਤਾ ਕੀ ਕਹਿੰਦਾ, ਕਹਿੰਦਾ ਕਾਹਦੀ ਸੀਤਲਤਾ ਹੀ ਦਿੰਦਾ, ਆਪਣੇ ਵਿੱਚ ਦਾਗ ਤੇ ਇੰਨੇ ਭਰੇ ਪਏ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਵਾਹ, ਬੜਾ ਵੱਡਾ ਵਿਦਵਾਨ ਬਣ ਗਿਆ, ਇਹਨੂੰ ਤੇ ਚੰਦਰਮਾ ਬਾਰੇ ਵੀ ਨੌਲੇਜ ਹੋ ਗਈ ਹੈ। ਇੱਕ ਬੋਲ ਪਿਆ, ਕਹਿੰਦਾ ਵੇਖੋ ਮੋਰ ਕਿੰਨਾ ਸੋਹਣਾ ਹੁੰਦਾ ਹੈ ਜੀ, ਕਿੰਨਾ ਸੋਹਣਾ ਹੁੰਦਾ ਜਦੋਂ ਪਹਿਲਾਂ ਪਾਉਂਦਾ। ਕਹਿੰਦਾ ਸੋਹਣਾ ਕਾਹਦਾ, ਪੈਰ ਤੇ ਉਹਦੇ ਕਰੂਪ ਨੇ, ਪੈਰ ਤੇ ਉਹਦੇ ਚੱਜਦੇ ਨਹੀਂ। ਕਹਿੰਦੇ ਵਾਕਈ ਇਹ ਬੜਾ ਵੱਡਾ ਵਿਦਵਾਨ ਹੈ ਜੀ। ਦੇਖੋ ਅਸੀਂ ਧਰਮ ਨੂੰ ਚਰਚਾ ਦਾ ਵਿਸ਼ਾ ਬਣਾ ਲਿਆ। ਜਿਹੜਾ ਇਦਾਂ ਕੋਈ ਕੱਟ ਕਰਨ ਵਾਲੀਆਂ ਗੱਲਾਂ ਜ਼ਿਆਦਾ ਕਰਦਾ ਨਾ, ਅਸੀਂ ਕਹਿੰਦੇ ਉਹਨੂੰ ਬੜੀ ਜ਼ਿਆਦਾ ਨੌਲੇਜ ਹੈ। ਦੂਜਿਆਂ ਨੂੰ ਕਹਿੰਦੇ ਇਹਨਾਂ ਨੂੰ ਤੇ ਵਾਹਿਗੁਰੂ ਵਾਹਿਗੁਰੂ ਤੋਂ ਇਲਾਵਾ ਆਉਂਦਾ ਹੀ ਕੱਖ ਨਹੀਂ। ਨਹੀਂ ਪਿਆਰਿਓ, ਜੋ ਰਸ ਆ ਗੁਰੂ ਰਾਮਦਾਸ ਦਾ ਨਾਮ ਲੈਣ 'ਚ, ਬਾਬਾ ਦੀਪ ਸਿੰਘ ਦਾ ਨਾਮ ਲੈਣ 'ਚ, ਜਾਂ ਵਾਹਿਗੁਰੂ ਵਾਹਿਗੁਰੂ ਕਰਨ 'ਚ, ਦੂਜੀਆਂ ਗੱਲਾਂ 'ਚ ਨਹੀਂ। ਆ ਕਦੀ ਕੋਈ ਗੁਰਸਿੱਖ ਹੋਵੇ ਨਾ, ਗੁਰਸਿੱਖ ਦਰਜੀ, ਕਦੀ ਨੋਟ ਕਰਿਓ, ਗੁਰਸਿੱਖ ਦਰਜੀ ਤਰੋਪੇ ਲਾ ਰਿਹਾ, ਤਰੋਪੇ ਲਾਉਂਦਿਆਂ ਲਾਉਂਦਿਆਂ ਨਾ ਜਿਹੜੀ ਸੂਈ ਹੈ ਨਾ, ਸੂਈ ਕਈ ਵਾਰੀ ਉਹਨੂੰ ਆਪਣੀ ਪੱਗ ਵਿੱਚ ਟੰਗ ਲੈਂਦਾ। ਇਹ ਮੈਨੂੰ ਮਹਾਂਪੁਰਖਾਂ ਨੇ ਬਚਨ ਸੁਣਾਇਆ ਅੱਜ ਤੋਂ 20-25 ਸਾਲ ਪਹਿਲੇ। ਇਹ ਵੈਸੇ ਹੀ ਗੱਲਬਾਤ ਸੁਣਾਈ। ਕਹਿੰਦੇ ਇੱਕ ਦਿਨ ਸਵਾਲ ਕੀਤਾ ਕੈਂਚੀ ਨੇ ਸੂਈ ਕੋਲੋਂ। ਕੈਂਚੀ ਪਤਾ ਕੀ ਕਹਿੰਦੀ, ਕਹਿਣ ਲੱਗੀ ਸੂਈ ਨੂੰ, ਨਹੀਂ ਭੈਣੇ ਤੂੰ ਵੀ ਲੋਹੇ ਦੀ ਮੈਂ ਵੀ ਲੋਹੇ ਦੀ। ਇਹ ਸਮਝਾਉਣ ਲਈ ਦ੍ਰਿਸ਼ਟਾਂਤ ਹੈ। ਤੂੰ ਵੀ ਲੋਹੇ ਦੀ ਮੈਂ ਵੀ ਲੋਹੇ ਦੀ, ਤੂੰ ਆਕਾਰ 'ਚ ਮੇਰੇ ਨਾਲੋਂ ਬੜੀ ਛੋਟੀ ਹੈ, ਮੈਂ ਵੱਡੀ ਹਾਂ, ਕੈਂਚੀ ਕਹਿ ਰਹੀ। ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ, ਤੈਨੂੰ ਦਰਜੀ ਪੱਗ ਵਿੱਚ ਟੰਗ ਟੰਗ ਕੇ ਰੱਖਦਾ, ਪਰ ਮੈਨੂੰ ਪੈਰਾਂ 'ਚ ਵੀ ਰੱਖ ਦਿੰਦਾ ਕਈ ਵਾਰ। ਇਹ ਗੱਲ ਦੀ ਸਮਝ ਨਹੀਂ ਆਈ। ਤੇ ਉਸ ਵੇਲੇ ਸੂਈ ਬੋਲੀ, ਕਹਿੰਦੀ ਭਾਵੇਂ ਤੂੰ ਵੀ ਲੋਹੇ ਦੀ ਹੈ ਮੈਂ ਵੀ ਲੋਹੇ ਦੀ, ਆਕਾਰ ਵਿੱਚ ਮੈਂ ਛੋਟੀ ਤੂੰ ਵੱਡੀ, ਪਰ ਸਾਡੇ ਦੋਵਾਂ ਦਾ ਜਿਹੜਾ ਕੰਮ ਹੈ ਨਾ ਉਹ ਵੱਖੋ ਵੱਖਰਾ ਹੈ। ਉਹ ਕਹਿੰਦੀ ਉਹ ਕਿਵੇਂ? ਕਹਿੰਦੀ ਮੇਰਾ ਕੰਮ ਹੈ ਸਿਉਣਾ ਤੇ ਤੇਰਾ ਕੰਮ ਹੈ ਕੱਟਣਾ। ਕੱਟਣ ਵਾਲੇ ਹਮੇਸ਼ਾ ਪੈਰਾਂ ਵਿੱਚ ਹੀ ਰੁਲਦੇ ਨੇ, ਤੇ ਜਿਹੜੇ ਸਿਉਣ ਵਾਲੇ ਹੁੰਦੇ ਨੇ ਨਾ, ਉਹ ਲੋਕਾਂ ਦੇ ਸਿਰਾਂ ਦੇ ਤਾਜ ਬਣ ਜਾਂਦੇ ਨੇ। ਸਤਿ ਸ੍ਰੀ ਅਕਾਲ। ਐਵੇਂ ਕੱਟਿਆ ਨਾ ਕਰੋ, ਫਲਾਣਾ ਇਦਾਂ ਕਰਦਾ, ਉਹ ਇਦਾਂ ਕਰਦਾ, ਉਹ ਪਤਾ ਨਹੀਂ ਤੇਰੇ ਨਾਲੋਂ ਕਿੰਨੀ ਕਮਾਈ ਉਹਦੀ ਜ਼ਿਆਦਾ, ਕਿਹੜੇ ਰੰਗ ਵਿੱਚੋਂ ਬੋਲਦਾ, ਕਿਹੜੇ ਰਸ ਵਿੱਚੋਂ ਚੱਲਦਾ, ਜਿਹਦੇ ਬਾਬਤ ਤੂੰ ਗੱਲਾਂ ਕਰਦਾ ਹੈ, ਕੀ ਪਤਾ ਗੁਰੂ ਰਾਮਦਾਸ ਸਭ ਤੋਂ ਨੇੜੇ ਹੋਵੇ ਉਹਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਧਰਮ ਚਰਚਾ ਦਾ ਵਿਸ਼ਾ ਨਹੀਂ, ਧਰਮ ਨੂੰ ਜੀਵਨ 'ਚ ਢਾਲਣਾ ਹੈ, ਆਚਰਣ ਦੇ ਵਿੱਚ ਢਾਲਣਾ ਹੈ, ਉੱਚਾ ਆਚਰਣ ਕਰਨਾ ਹੈ, ਤਾਂ ਗੱਲ ਬਣੇਗੀ, ਤਾਂ ਉਹ ਤੋਂ ਬਿਨਾ ਨਹੀਂ ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਦੂਜੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜਾਂਗੇ। ਪਰਮੇਸ਼ਰ ਪ੍ਰਭੂ ਪਿਆਰੇ ਜੀ, ਜੇ ਤੁਸੀਂ ਉਹਨਾਂ ਦੀ ਭਗਤੀ ਕਰਦੇ ਹੋ ਨਾ, ਭਗਤੀ ਅੰਮ੍ਰਿਤ ਵੇਲਾ ਸੰਭਾਲਦੇ ਹੋ, ਆ ਸਤ ਸੰਗਤ ਵਿੱਚ ਆ ਕੇ ਬਹਿੰਦੇ ਹੋ, ਉਹਨਾਂ ਦਾ ਨਾਮ ਲੈਂਦੇ ਹੋ ਹੈ ਜੀ, ਤੇ ਇੱਕ ਗੱਲ ਚੇਤੇ ਵਿੱਚ ਰੱਖਿਓ, ਜੇ ਤੁਸੀਂ ਪਰਮੇਸ਼ਰ ਦੀ ਭਗਤੀ ਕਰ ਪਾ ਰਹੇ ਹੋ ਨਾ, ਤੇ ਇਹ ਅਸਲੀਅਤ ਵਿੱਚ ਪਰਮੇਸ਼ਰ ਜੀ ਦੀ ਹੀ ਕਿਰਪਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਈਸ਼ਵਰ ਨੂੰ, ਪਰਮੇਸ਼ਰ ਨੂੰ ਹਰ ਵੇਲੇ ਧੰਨਵਾਦ ਦਿਓ, ਉਹਨਾਂ ਦਾ ਸ਼ੁਕਰਾਨਾ ਕਰੋ ਕਿ ਉਹਨਾਂ ਨੇ ਸਾਨੂੰ ਇਸ ਯੋਗ ਸਮਝਿਆ ਕਿ ਉਹ ਸਾਡੇ ਕੋਲੋਂ ਆਪਣੀ ਭਗਤੀ ਕਰਵਾ ਰਹੇ ਨੇ, ਉਹਨਾਂ ਨੇ ਯੋਗ ਸਮਝਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਈ ਜਨਮਾਂ ਦੇ ਪੁੰਨ ਇਕੱਠੇ ਹੋਣ ਤੇ ਉਹਨਾਂ ਦਾ ਪਰਿਣਾਮ ਹੁੰਦਾ ਹੈ ਬੰਦੇ ਨੂੰ ਪਰਮੇਸ਼ਰ ਦੀ ਭਗਤੀ ਕਰਨ ਦਾ ਇਹ ਅਵਸਰ, ਇਹ ਮੌਕਾ ਪ੍ਰਾਪਤ ਹੁੰਦਾ ਹੈ। ਤੇ ਸੱਚਾਈ ਏ, ਇਸ ਚੀਜ਼ ਨੂੰ
ਆਪਣੇ ਉੱਪਰ ਪਰਮੇਸ਼ਰ ਦੀ ਅਸੀਮ ਕਿਰਪਾ ਸਮਝੋ ਤੇ ਇਸ ਚੀਜ਼ ਨੂੰ ਇਸ ਢੰਗ ਦੇ ਨਾਲ ਸੋਚੋ ਕਿ ਪਰਮੇਸ਼ਰ ਨੇ ਮੈਨੂੰ ਆਪਣੀ ਭਗਤੀ ਦੇ ਕੇ ਮੈਨੂੰ ਲੋਕ ਤੇ ਪਰਲੋਕ ਸੁਧਾਰਨ ਦਾ ਇੱਕ ਮੌਕਾ ਪ੍ਰਦਾਨ ਕੀਤਾ ਹੋਇਆ ਹੈ। ਹਾਂਜੀ, ਸਤਿ ਸ੍ਰੀ ਅਕਾਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਚੀਜ਼ ਆਪਣੇ ਮਾਈਂਡ ਵਿੱਚ ਪੱਕੀ ਰੱਖੋ। ਅਸੀਂ ਜੇ ਸੰਗਤ ਵਿੱਚ ਆ ਕੇ ਬਹਿ ਗਏ ਆ ਨਾ, ਉਹਨਾਂ ਦੀ ਕਿਰਪਾ ਹੈ। ਉਦਮ ਦਿੱਤਾ ਹੈ ਨਾ ਉਹਨਾਂ ਨੇ, ਉਦਮ, ਨਹੀਂ ਤੇ ਇਸ ਇਲਾਕੇ ਵਿੱਚ ਕਿੰਨੇ ਹੀ ਹੋਣਗੇ, ਕਿੰਨੇ ਹੀ ਬੋਰਡ ਪੜੇ ਹੋਣਗੇ, ਚੱਲ ਛੱਡ ਯਾਰ ਅਸੀਂ ਨਹੀਂ ਜਾਣਾ, ਨਹੀਂ ਜਾਵਾਂਗੇ, ਕੀ ਫਰਕ ਪੈ ਜਾਣਾ। ਸੱਚੀ ਗੱਲ ਗੁਰੂ ਨੂੰ ਨਹੀਂ, ਪਰ ਤੈਨੂੰ ਫਰਕ ਜ਼ਰੂਰ ਪੈਣਾ। ਇਹੋ ਜਿਹੇ ਪ੍ਰੋਗਰਾਮ ਤਾਂ ਹੁੰਦੇ ਹੀ ਰਹਿੰਦੇ ਨੇ, ਕਈ ਇਦਾਂ ਸੋਚਦੇ ਹੋਣਗੇ ਮਨ ਅੰਦਰ, ਪਰ ਨਹੀਂ ਪਿਆਰਿਓ, ਇਹ ਸਗੋਂ ਸ਼ੁਕਰਾਨਾ ਕਰੋ, ਸ਼ੁਕਰਾਨਾ ਕਿ ਬਾਪੂ ਨੇ ਆਪਣੀ ਗੋਦ ਵਿੱਚ ਸਾਨੂੰ ਬਿਠਾਇਆ, ਸਾਨੂੰ ਚੁਣਿਆ, ਉਹਨਾਂ ਨੇ ਸਪੈਸ਼ਲ ਚੁਣਿਆ ਆਪਣੀ ਗੋਦ ਵਿੱਚ ਬਿਠਾ ਕੇ ਆਪਣੀ ਭਗਤੀ ਕਰਵਾਉਣ ਲਈ, ਆਪਣੀ ਬੰਦਗੀ ਕਰਵਾਉਣ ਲਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹਰ ਵੇਲੇ ਉਹਨਾਂ ਦਾ ਸ਼ੁਕਰਾਨਾ ਕਰੀਏ ਤੇ ਹਰ ਵੇਲੇ ਕਿਆ ਕਰੀਏ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਧੰਨ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ, ਪਿਤਾ ਜੀ ਦੇ ਪਿਆਰੇ ਮਿੱਠੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 1301 1302 ਨੰਬਰ ਅੰਗ ਦੇ ਉੱਤੇ ਦਰਜ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੈ ਤਾਰੇ। ਬੜੇ ਪਿਆਰ ਦੇ ਨਾਲ ਸਾਰੇ ਕਿਰਪਾ ਕਰਿਓ। ਗੁਰੂ ਰਾਮਦਾਸ ਬਾਪੂ ਜੀ ਦਾ ਆਗਮਨ ਦਿਨ ਮਨਾ ਰਹੇ ਇੱਥੇ। ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ, ਸੱਚਖੰਡ ਗਮਨ ਕਰਨ ਦਾ ਵੀ ਦਿਨ ਹੈ। ਤੇ ਆਓ ਬੜੇ ਪਿਆਰ 'ਚ ਬਾਪੂ ਜੀ ਸੇਵਾ ਲੈਣ, ਆਪਣੇ ਪਿਤਾ ਤੋਂ ਬਲਿਹਾਰ ਜਾਓ। ਬਲਿਹਾਰ ਸਾਰੇ ਕਿਰਪਾ ਕਰਿਓ ਜੀ। ऐसे गुर को बल बल जाइए, ऐसे गुर को बल बल जाइए, ऐसे गुर को बल बल जाइए। हरे बोलो, ऐसे गुर को बल बल जाइए, आप मुकत मोहि तारे, आप मुकत मोह तारे, आप मुकत मोहि तारे, आप मुकत मोह तारे, ऐसे गुर को बल बल जाइए, ऐसे गुर को बल बल जाइए। संगत बोले, सारी संगत ऐसे, वाह वाह, जाइए।
आप मुकत मोह तारै, आप मुकत मोह तारै, आप मुकत मोह तारै। ऐसे गुर को बल बल जाइए, ऐसे गुर को बल बल जाइए। धन गुरु रामदास जी, धन गुरु रामदास जी, धन गुरु रामदास जी, धन गुरु रामदास जी। धन गुरु रामदास जी, धन गुरु रामदास जी, प्यार न लखन जी, धन बाबा दीप सिंह जी। कवन 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 गुण कहिए, अंत नहीं कछ पारे। पढ़ो। कवन 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 गुण कहिए, अंत नहीं कछ पारे। लाख 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 कई कोरे को है ऐसो विचारे। आप मुकत मोह तारै, आप मुकत मोह तारै, आप मुकत मोह तारै, आप मुकत मोह तारै। ऐसे गुर को बल बल जाइए, ऐसे गुर को बल बल जाइए। गज के ऐसे गुर को बल बल जाइए, ऐसे गुर को बल बल जाइए। धन गुरु रामदास जी, धन गुरु रामदास जी, प्यार न लखो न जी, धन बाबा दीप सिंह जी। विषम 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 ही पई है, लाल को लाल रंगारे। विषम 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 ही पई है, लाल को लाल रंगारे। कहो नानक संतन रस आई है, जो चाह गूंगा मुस्कारे। आप मुकत मोह तारै, आप मुकत मोह तारै, आप मुकत मोह तारै, आप मुकत मोह तारै। ऐसे गुर को बल बल जाइए, ऐसे गुर को बल बल जाइए। सारी संगत बोलो ऐसे। ऐसे गुर को बल बल जाइए, ऐसे
बलिहारी गुर आपने, बलिहारी गुर आपने, बलिहारी गुर आपने, बलिहारी गुर आपने। बोलो बलिहारी। त्योहाड़ी सतबार, त्योहाड़ी सतबार, त्योहाड़ी सतबार, त्योहाड़ी सतबार। संगत बोले त्योहाड़ी। गुरमुखो गज के तुसी भी। हाँ। जिन मानस ते देवते किए करत न लागी बार, ऐसे गुर को बल बल जाइए, बल बल जाइए, गुर को बल बल जाइए, ऐसे गुर को बल बल जाइए, गुर को बल बल जाइए, ऐसे गुर को बल बल जाइए। बोलो संगत गुर को। वाह। तन गुरु रामदास जी, तन गुरु रामदास जी, तन गुरु रामदास जी, तन गुरु रामदास जी। ਪਿਓ ਦਾ ਨਾਮ ਧੰਨ ਗੁਰੂ। ਬਾਪੂ ਇਹ ਸਾਡਾ ਪਿਓ, ਪਿਤਾ ਹੈ ਸਾਡਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸੰਗਤ ਬੋਲੇ ਧੰਨ ਗੁਰੂ। ਵਾਹ ਵਾਹ। ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਮਾਰਿਆ, ਗੁਰਮੁਖ ਜਿੱਤਾ ਮਨ ਮੁਖ ਹਾਰਿਆ, ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਮਾਰਿਆ, ਐਸੇ ਗੁਰ ਕੋ ਬਲ ਬਲ ਜਾਈਏ, ऐसे गुर को बल बल जाइए। बोलो संगत जी ऐसे। फिर बोलो सारी संगत। सो सतगुर जिस हृदय हर नाम, अनक पार गुर को बल जाओ, ऐसे गुर को बल बल जाइए, ऐसे गुर को बल बल जाइए। गज के ऐसे। फिर संगत बोले जी ऐसे। हाँ बलिहारी सतगुर पूरे, जिन बंधन काटे सगले मेरे, खिरदे नाम ते निर्मल पिए, नानक रंग रसाला जिया। हुण किरपा करियो दास बोले, दास तो बाद इस स्टेज वाले गुरमुख ਤੀਜੇ ਹਿੱਸੇ 'ਚ ਸਾਰੀ ਸੰਗਤ ਦੀ ਆਵਾਜ਼ ਆਵੇ, ਪੰਜਾਂ ਦੀ ਵਿੱਚੋਂ ਤੁਹਾਡੇ ਇੱਕ ਦੇ। ਆ ਜਿੰਨੇ ਬੱਚੇ ਬੈਠੇ ਨਾ ਬੱਚਿਓ, ਤੁਸੀਂ ਵੀ ਉੱਚੀ ਉੱਚੀ ਬੋਲਣਾ, ਗੱਜ ਕੇ ਕਿਰਪਾ ਕਰਿਓ, ਇੱਕ ਪੰਜਾਂ ਦੀ ਆਵਾਜ਼ ਆਵੇ। ਐਸੇ ਗੁਰ ਕੋ ਮਨ ਬਲ ਜਾਈਏ,
चलो गज के ऐसे शाबाश। सतगुर को बल जाइए जित मिले परम गत पाइए। सुर नर मुर जन लोचते सो सतगुर दिया बुझाए जियो। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ ਰਾਮ ਤੀਰਥ ਰੋਡ ਦੇ ਉੱਤੇ ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ। ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ। ਜੋ ਇਹ ਵੱਡਾ ਯੱਗ, ਮੇਰੇ ਮਨ ਦੀ ਭਾਵਨਾ ਹੈ ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ। ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ। ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ,
ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ ਹੈ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ ਹੈ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ ਤਕਰੀਬਨ 11 ਤੋਂ ਲੈ ਕੇ 3:30 ਵਜੇ ਤੱਕ ਇਹ ਚੁਪਹਿਰਾ ਜਪ ਤਪ ਸਮਾਗਮ ਹੁੰਦਾ, ਕਿਉਂਕਿ ਮੌਸਮ ਹੁਣ ਤਬਦੀਲ ਹੋ ਗਿਆ, ਠੰਡ ਵੱਧ ਰਹੀ ਹੈ। ਤੇ ਮੇਰੀ ਬੇਨਤੀ ਹੈ ਕਿਸੇ ਨੇ ਵੀ ਐਤਵਾਰ ਤੇ ਐਤਵਾਰ ਆਉਣ ਤੋਂ ਗੁਰੇਜ਼ ਨਹੀਂ ਕਰਨਾ ਔਰ ਵਹੀਰਾਂ ਘੱਤ ਕੇ ਪਹੁੰਚਣਾ। ਜੇ ਕਿਤੇ ਥੋੜੀ ਬਹੁਤੀ ਠੰਡ ਮਹਿਸੂਸ ਹੋਵੇ ਨਾ ਤੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰ ਲਿਓ, ਠੰਡ ਤੁਹਾਨੂੰ ਲੱਗੇਗੀ ਨਹੀਂ, ਇਹ ਮੇਰੀ ਗਰੰਟੀ ਹੈ। ਔਰ ਹਰ ਐਤਵਾਰ ਨੂੰ ਸਵੇਰੇ ਤਕਰੀਬਨ 9:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਸੰਗਤਾਂ ਸ਼ਹਿਰ ਤੋਂ ਆਉਂਦੀਆਂ ਨੇ ਜਾਂ ਤਰਨਤਾਰਨ ਸਾਹਿਬ ਵੱਲੋਂ ਆਉਂਦੀਆਂ ਨੇ, ਉਹਨਾਂ ਦੇ ਰਾਮ ਤੀਰਥ ਰੋਡ ਆਉਣ ਵਾਸਤੇ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਕੀਤਾ ਜਾਂਦਾ, ਜਿਹੜੀਆਂ ਤੁਹਾਨੂੰ ਗੱਡੀਆਂ ਇੱਥੇ ਲੈ ਵੀ ਆਉਂਦੀਆਂ ਨੇ ਔਰ ਵਾਪਸੀ ਉੱਥੇ ਛੱਡ ਵੀ ਦਿੰਦੀਆਂ ਨੇ। ਭੁੱਲਣਾ ਨਹੀਂ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।